ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਬੜੇ ਔਖੇ ਸਮੇਂ ਅਸੀਂ ਪਿੰਡੇ ਤੇ ਹੰਡਾਏ, ਪਰ ਚੜ੍ਹਦੀ ਕਲਾ 'ਚ ਰਹੇ ਹੌਸਲੇ ਨਾ ਢਾਏ। ਜਦੋਂ ਸਾਡੇ ਤਖਤਾਂ ਤੇ ਫੌਜਾਂ ਸੀ ਚਾੜੀਆਂ, ਹੱਸਦੇ ਸੀ ਜ਼ਾਲਮ ਵੀ ਮਾਰ-ਮਾਰ ਤਾੜੀਆਂ। ਜਦੋਂ ਸਾਡੇ ਗਲਾਂ ਵਿੱਚ ਬਲਦੇ ਟਾਇਰ ਸੀ ਪਾਏ, ਅਸੀਂ ਚੜ੍ਹਦੀ ਕਲਾ 'ਚ ਰਹੇ ਪਰ ਹੌਸਲੇ ਨਹੀਂ ਢਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹੀਨਾ ਏ ਜੂਨ। ਜੂਨ ਜ਼ਿੰਦਗੀ ਦੀ ਵੀ ਹੁੰਦੀ ਹੈ, ਔਰ ਉਸੇ ਹੀ ਜੂਨ ਦੇ ਵਿੱਚ ਬਹੁਤ ਕੁਝ ਹੋਇਆ ਸਾਡੇ ਨਾਲ ਕਿ ਜਿਹਨੇ ਸਾਡੀ ਜੂਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਤਾਂ ਉਹ ਆ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋ ਕੇ ਮੁੜ ਉੱਠ ਖੜੇ ਆ। ਮੁੜ ਸਾਡੀਆਂ ਪੱਗਾਂ ਦੇ ਸ਼ਮਲੇ ਜਿਹੜੇ ਆ ਅੱਜ ਉੱਚੇ ਨੇ, ਔਰ ਲੋਕ ਸਾਨੂੰ ਦੇਖ ਕੇ ਕਹਿੰਦੇ ਨੇ ਆਓ ਸਰਦਾਰਾਂ ਦੀ ਕੌਮ ਹੈ। ਲਓ ਜੀ, ਹਾਜ਼ਰ ਹੋ ਗਏ ਲੈ ਕੇ ਪ੍ਰੋਗਰਾਮ ਨਜ਼ਰੀਆ। ਮੈਂ ਹਾਂ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਲਓ ਜੀ, ਗੱਲ ਕਰਾਂਗੇ ਅੱਜ ਅਸੀਂ ਉਸ ਖੂਨੀ ਵਾਕਿਆ ਦੀ ਜਿਹੜਾ ਸਾਡੇ ਦਿਲਾਂ ਦੇ ਉੱਪਰ ਲਿਖਿਆ ਗਿਆ, ਸਾਡੇ ਜ਼ਿਹਨ ਦੇ ਵਿੱਚ ਅੱਜ ਵੀ ਕਿਤੇ ਨਾ ਕਿਤੇ ਖੜਾਕ ਹੁੰਦੇ ਨੇ, ਗੋਲੀਆਂ ਦੇ, ਤੋਪਾਂ ਦੇ, ਗੋਲਿਆਂ ਦੇ। ਅੱਜ ਸਾਡੇ ਮਨਾਂ ਦੇ ਅੰਦਰ ਨਬਜ਼ ਸਾਡੀ ਜਿਹੜੀ ਆ, ਧੜਕਣ ਸਾਡੀ ਜਿਹੜੀ ਆ ਦਿਲ ਦੀ, ਉਹ ਟਕ ਨਹੀਂ ਚੱਲਦੀ, ਦੱਬੀਆਂ ਨੇ। ਅੱਜ ਅਸੀਂ ਉੱਚੀ ਦੇਣੀ ਨਹੀਂ ਬੋਲ ਸਕਦੇ, ਅੱਜ ਅਸੀਂ ਸਹਿਮ ਕੇ ਡਰ ਕੇ ਗੱਲ ਕਰ ਰਹੇ ਹਾਂ। ਸਮਝ ਨਹੀਂ ਆਉਂਦੀ ਕਿ ਹਰ ਵਾਰੀ ਜੂਨ ਮਹੀਨੇ ਦੇ ਵਿੱਚ ਸਾਨੂੰ ਕੀ ਹੋ ਜਾਂਦਾ ਹੈ। ਹਰ ਵਾਰੀ ਜੂਨ ਮਹੀਨੇ ਦੇ ਵਿੱਚ ਸਾਡੇ ਸਾਹ ਕਿਉਂ ਸੂਤ ਜਾਂਦੇ ਨੇ। ਕਹਿੰਦੇ ਨੇ ਕਿ ਜਦੋਂ ਤੁਹਾਡਾ ਕੋਈ ਆਪਣਾ ਤੁਹਾਡੇ ਤੇ ਕੋਈ ਵਾਰ ਕਰਦਾ ਨਾ, ਜਾਂ ਤੁਹਾਡੀ ਪਿੱਠ 'ਚ ਛੁਰਾ ਮਾਰਦਾ ਹੈ, ਤਾਂ ਤੁਸੀਂ ਉਹ ਜ਼ਖਮ ਕਦੇ ਨਹੀਂ ਭੁੱਲ ਸਕਦੇ। ਰਾਹ ਜਾਂਦਾ ਕੋਈ ਵੀ ਇਨਸਾਨ ਤੁਹਾਨੂੰ ਗਾਲ ਕੱਢ ਦੇਵੇ, ਤੁਹਾਨੂੰ ਕੁਝ ਕਹਿ ਦੇਵੇ, ਤੁਸੀਂ ਕਦੇ ਵੀ ਉਸ ਚੀਜ਼ ਦਾ ਗੁੱਸਾ ਨਹੀਂ ਕਰਦੇ। ਪਰ ਜਦੋਂ ਆਪਣੇ ਹੀ ਦੇਸ਼ ਦੇ ਵਿੱਚ ਆਪਣੀਆਂ ਹੀ ਸਰਕਾਰਾਂ ਸਾਡੇ ਧਰਮ ਦੇ ਉੱਪਰ ਆ ਕੇ ਇਸ ਤਰ੍ਹਾਂ ਦੀ ਸੱਟ ਮਾਰਨ, ਤਾਂ ਦਿਲਾਂ ਦੇ ਉੱਪਰ ਕਿੰਨੀ ਡੂੰਘੀ ਸੱਟ ਵੱਜਦੀ ਹੈ। ਉਹ ਨਿਸ਼ਾਨ ਨਾ ਤਾਂ ਅੱਜ ਤੱਕ ਕੰਧਾਂ ਤੋਂ ਗਏ ਨੇ ਤੇ ਨਾ ਦਿਲਾਂ ਤੋਂ। ਬਿਲਕੁਲ ਜੀ, ਗੱਲ ਇਹ ਹੈ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜੀ, ਇਹ ਸਾਰੀਆਂ ਸਾਨੂੰ ਅੱਜ ਯਾਦ ਕਰਾਉਂਦੀਆਂ ਨੇ ਉਹ ਘੱਲੂਘਾਰਾ ਜੀ, ਆਪਰੇਸ਼ਨ ਬਲੂ ਸਟਾਰ ਜੀ, ਸਾਕਾ ਨੀਲਾ ਤਾਰਾ ਜਿਹਦਾ ਨਾਮ ਰੱਖਿਆ ਗਿਆ ਸੀਗਾ। ਅੱਜ ਸਾਡੇ ਅੰਬਰਾਂ ਦੇ ਉੱਪਰ ਜਿਹੜੇ ਤਾਰੇ ਚੜ੍ਹਦੇ ਨੇ ਨਾ ਜੀ, ਅੱਜ ਸਾਨੂੰ ਉਹਨਾਂ ਤਾਰਿਆਂ ਦੇ ਵਿੱਚੋਂ ਉਹ ਤਾਰਾ ਵੀ ਨਜ਼ਰ ਆਉਂਦਾ ਹੈ ਜਿਹੜਾ ਸਾਡੀ ਬਦਕਿਸਮਤੀ ਦਾ ਤਾਰਾ ਸੀ, ਜਿਹੜਾ ਸਾਨੂੰ ਐਸਾ ਝੰਜੋੜ ਗਿਆ ਕਿ ਸਾਨੂੰ ਇੰਜ ਲੱਗਾ ਕਿ ਅਸੀਂ ਆਪਣੇ ਮੁਲਕ ਦੇ ਵਿੱਚ ਪਰਾਏ ਆ, ਅਸੀਂ ਇਹਨਾਂ ਦੇ ਨਹੀਂ ਹੈਗੇ। ਇਸੇ ਕਰਕੇ ਹੀ ਦਿੱਲੀ ਤੇ ਪੰਜਾਬ ਦਾ ਜੰਗ ਅੱਜ ਦਾ ਨਹੀਂ, ਬਹੁਤ ਪੁਰਾਣਾ। ਗੱਲ ਕਰਦੇ ਹਾਂ ਜੀ ਸਨ 1984 ਦੀ, ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਔਰ ਭਾਰਤੀ ਫੌਜ ਵੱਲੋਂ ਦਗੜ ਕਰਦਿਆਂ ਹੋਇਆਂ ਐਂਟਰੀ ਕੀਤੀ ਗਈ। ਫੌਜੀ ਰਵਾਇਤ ਅਨੁਸਾਰ ਸਾਕਾ ਨੀਲਾ ਤਾਰਾ ਆਪਰੇਸ਼ਨ ਜਿਹੜਾ ਉਹ ਕਰਨ ਦੇ ਲਈ ਮੋਰਚੇ ਸੰਭਾਲ ਲਏ ਗਏ। ਬਿਲਕੁਲ ਜੀ, ਔਰ ਆਜ਼ਾਦ ਭਾਰਤ ਦੇ ਵਿੱਚ ਕਿਸੇ ਵੀ ਧਰਮ ਸਥਾਨ ਅੰਦਰੋਂ ਅਖੌਤੀ ਅਪਰਾਧੀਆਂ ਨੂੰ ਕੱਢਣ ਦੇ ਲਈ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਉਹ ਇੰਡੀਆ ਜਿਹਦੇ ਕਨਸਟੀਟਿਊਸ਼ਨ ਦੇ ਵਿੱਚ ਸੈਕੂਲਰਿਜ਼ਮ ਇੱਕ ਪ੍ਰੋਵੀਜ਼ਨ ਹੈ, ਇੱਕ ਹੱਕ ਦਿੱਤਾ ਗਿਆ ਸਾਨੂੰ ਕਿ ਤੁਸੀਂ ਆਪਣੇ ਧਰਮ ਨੂੰ ਜਿੱਦਾਂ ਮਰਜ਼ੀ ਅਪਣਾਓ, ਤੇ ਉਹਦੇ ਵਿੱਚ ਸਰਕਾਰਾਂ ਦਾ ਕੋਈ ਰੋਲ ਨਹੀਂ ਹੋਏਗਾ। ਉਹਦੇ ਬਾਵਜੂਦ ਉਸ ਵੇਲੇ ਸੰਵਿਧਾਨ ਦੇ ਉਹਨਾਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ, ਸਾਡੇ ਸੀਨਿਆਂ ਨੂੰ ਵਲੂੰਦਰਿਆ ਗਿਆ। ਔਰ ਅੱਜ ਵੀ ਉਹ ਘੱਲੂਘਾਰਾ ਸ਼ਬਦ ਦਾ ਅਰਥ ਇਹੀ ਹੈ ਤਬਾਹੀ, ਗਾਰਤੀ ਜਾਂ ਸਰਵਨਾਸ਼। ਔਰ ਉਹ ਸਰਵਨਾਸ਼ ਵੀ ਕਿੱਥੇ? ਸਾਡੇ ਧਰਮ ਸਥਾਨ ਤੇ। ਬਿਲਕੁਲ ਜੀ, ਉਹ ਧਰਮ ਸਥਾਨ ਜਿੱਥੇ ਕੇਵਲ ਸਿੱਖ ਧਰਮ ਨਹੀਂ ਜੀ, ਜਿਸ ਧਰਮ ਨੂੰ ਵੀ ਅਸੀਂ ਕਿਸੇ ਨੂੰ ਵੀ, ਉੱਥੇ ਕੋਈ ਬੋਧੀ, ਜੈਨੀ, ਫਾਰਸੀ ਕੋਈ ਵੀ ਆ ਜਾਵੇ, ਉੱਥੇ ਸਾਰਿਆਂ ਨੂੰ ਇਸਤਿਕਬਾਲ ਆਖਿਆ ਜਾਂਦਾ ਹੈ, ਗਲ ਦੇ ਨਾਲ ਲਗਾਇਆ ਜਾਂਦਾ ਹੈ, ਕਿਉਂਕਿ ਉਹ ਸਾਰਿਆਂ ਦਾ ਸਾਂਝਾ ਹੈ। ਔਰ ਉੱਥੇ ਸਾਰਿਆਂ ਨੂੰ ਹੀ ਸਾਂਝਾ, ਇੱਕੋ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਉਸ ਧਰਮ ਅਸਥਾਨ ਦੇ ਉੱਪਰ ਇਹ ਫੌਜਾਂ ਚਾੜ ਦੇਣੀਆਂ।
ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਸੁਨਹਿਰੀ ਗੁੰਬਦ ਸੀ ਪਰ ਉਹਦੇ ਉੱਤੇ ਕਾਲੇ ਧੂਏ ਦਾ ਪਰਛਾਵਾਂ ਹੋ ਗਿਆ ਇੱਕਦਮ। ਬਿਲਕੁਲ ਜੀ, ਕਾਲੇ ਧੂਏ ਦਾ ਪਰਛਾਵਾਂ ਹੋ ਗਿਆ। ਸੌੜੀ ਸਿਆਸਤ ਦੇ ਜਿਹੜੇ ਕਾਲੇ ਹਨੇਰੇ ਬੱਦਲ ਸੀ ਉਹ ਇੱਕਦਮ ਸਾਡੀ ਆਸਥਾ ਦੇ ਉੱਪਰ ਵਰ ਗਏ। ਔਰ ਅੰਮ੍ਰਿਤਮਈ ਸਰੋਵਰ ਦੇ ਵਿੱਚ ਜਿੱਥੇ ਉਹ ਜਲ ਜਿਹਦਾ ਚੂਲਾ ਲੈ ਕੇ ਬੰਦੇ ਦੇ ਅੰਦਰ ਇੱਕ ਐਸੀ ਆਤਮਿਕ ਸ਼ਕਤੀ ਭਰ ਜਾਂਦੀ ਸੀ ਕਿ ਉਹ ਬੜੇ ਬੜੇ ਵੱਡੇ ਦਲਾਂ ਦੇ ਨਾਲ ਜੂਝਣ ਦੇ ਲਈ ਤਿਆਰ ਹੋ ਜਾਂਦਾ ਸੀ। ਉਸ ਅੰਮ੍ਰਿਤਮਈ ਸਰੋਵਰ ਦਾ ਰੰਗ ਜਿਹੜਾ ਆ, ਉਸ ਜਲ ਦਾ ਰੰਗ ਜਿਹੜਾ ਉਹ ਲਹੂ ਦੇ ਨਾਲ ਲਾਲੋ ਲਾਲ ਹੋ ਗਿਆ। ਇਹ ਜੂਨ 84 ਨੇ ਸਾਨੂੰ ਇੱਕ ਏਡਾ ਵੱਡਾ ਜ਼ਖਮ ਦਿੱਤਾ ਹੈ ਕਿ ਜਿਹਨੂੰ ਅਸੀਂ ਕਦੇ ਵੀ ਧੋ ਨਹੀਂ ਸਕਦੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਅੱਜ ਸਾਡੀ ਜਿਹੜੀ ਸੋਚ ਆ ਉਹ ਉੱਥੇ ਹੈ ਕਿ ਜਿੱਥੇ ਸਾਡੇ ਨਾਲ ਬਹੁਤ ਕੁਝ ਵਾਪਰਿਆ। ਸਾਲ ਕੋਈ ਵੀ ਹੋਵੇ ਸਾਨੂੰ 84 ਨਹੀਂ ਭੁੱਲਦੀ। ਅੱਜ 2021 ਹੈ, ਕੱਲ 22 ਵੀ ਆਏਗਾ। ਕਿੰਨੇ ਹੀ ਸਾਲ ਬੀਤ ਜਾਣਗੇ ਪਰ ਕਹਿੰਦੇ ਨੇ ਕਿ ਪੁਰਾਣੇ ਜ਼ਖਮ ਫਿਰ ਤੋਂ ਅੱਲੇ ਹੋ ਜਾਂਦੇ ਨੇ। ਸਾਡੇ ਬੱਚੇ ਪੁੱਛਦੇ ਨੇ, ਸਾਡੇ ਗਾਂ ਬੱਚਿਆਂ ਦੇ ਬੱਚੇ ਵੀ ਪੁੱਛਣਗੇ ਕਿ ਆਖਰ ਕਾਰਨ ਕੀ ਸੀ, ਕਿਉਂ ਏਦਾਂ ਹੋਇਆ। ਸਾਡੇ ਗੁਰੂ ਘਰ ਦੇ ਉੱਪਰ ਹਮਲਾ ਹੋਇਆ, ਆਖਰ ਹੋਇਆ ਤੇ ਹੋਇਆ ਕਿਉਂ, ਕੀ ਸਾਡਾ ਕਸੂਰ ਸੀ। ਜੀ ਬਿਲਕੁਲ ਜੀ। ਔਰ ਜੇਕਰ ਅਸੀਂ ਗੱਲ ਕਰੀਏ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਪ੍ਰੈਲ 1978 ਦੀ ਗੱਲ ਕਰਦੇ ਹਾਂ, ਜਿੱਥੇ ਇੱਕ ਸੰਪਰਦਾ ਵੱਲੋਂ ਮੁਕੱਦਮੇ ਦੀ ਤਫਤੀਸ਼ ਤੋਂ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ 20 ਸਤੰਬਰ 1981 ਨੂੰ ਮਹਿਤਾ ਚੌਂਕ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਜੀ। ਧਰਮ ਯੁੱਧ ਮੋਰਚਾ 18 ਜੁਲਾਈ 1982 ਨੂੰ ਆਰੰਭ ਹੁੰਦਾ ਹੈ ਔਰ ਫਿਰ ਸਾਕਾ ਨੀਲਾ ਤਾਰਾ, ਬਲੈਕ ਥੰਡਰ ਤੋਂ ਬਾਅਦ ਸਨ 1997 ਤੱਕ ਬਹੁਤ ਕੁਝ ਪੰਜਾਬ ਨੇ ਹੰਡਾਇਆ, ਬਹੁਤ ਕੁਝ ਝੱਲਿਆ, ਬਹੁਤ ਕੁਝ ਦੇਖਿਆ। ਉਹਦੀਆਂ ਅੱਖਾਂ ਪੱਥਰ ਹੋ ਗਈਆਂ ਸਾਰਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ। ਔਰ ਅੱਜ ਨਜ਼ਰੀਆ ਦੇ ਵਿੱਚ ਅਸੀਂ ਆਪਣੀ ਸੋਚ ਨੂੰ, ਆਪਣੇ ਆਪ ਨੂੰ 1984 ਦੇ ਵਿੱਚ ਲੈ ਚੁੱਕੇ ਆ। ਔਰ ਬਹੁਤ ਸਾਰੇ ਲੋਕ ਜੋਗੀ ਜੀ ਇਦਾਂ ਦੇ ਵੀ ਨੇ ਜਿਹੜੇ ਉਸ ਵੇਲੇ ਪੈਦਾ ਵੀ ਨਹੀਂ ਸੀ ਹੋਏ, ਜਿਨ੍ਹਾਂ ਨੂੰ ਪਤਾ ਵੀ ਨਹੀਂ ਉਸ ਬਾਰੇ ਵੀ ਆਖਰ ਹੋਇਆ ਕੀ ਸੀ। ਇਹਦੇ ਬਾਵਜੂਦ ਉਹ ਵੀ ਇਦਾਂ ਮਹਿਸੂਸ ਕਰਦੇ ਨੇ ਜਿੱਦਾਂ ਠੱਗੇ ਗਏ ਹੋਣ। ਬਿਲਕੁਲ ਜੀ। ਜੇਕਰ ਅਸੀਂ ਗੱਲ ਕਰੀਏ ਕਿ ਅਪ੍ਰੈਲ 1978 ਦੇ ਵਿੱਚ ਜੀ ਵਿਸਾਖੀ ਵਾਲਾ ਦਿਨ ਸੀ ਔਰ ਨਿਰੰਕਾਰੀਆਂ ਵੱਲੋਂ ਸ਼ਹਿਰ ਦੇ ਵਿੱਚ ਕੱਢਿਆ ਜਾ ਰਿਹਾ ਰੋਸ ਮਾਰਚ ਰੋਕਣ ਦੇ ਲਈ ਅਖੰਡ ਕੀਰਤਨੀ ਜਥੇ ਦੇ ਕੁੱਲ ਮੈਂਬਰ ਸਮਾਗਮ ਦੇ ਵਿੱਚ ਜਿਹੜੇ ਆ ਅਜੀਤ ਨਗਰ ਸੁਲਤਾਨਵਿੰਡ ਗਏ ਜੀ। ਤੇ ਉੱਥੇ ਭਾਈ ਫੌਜਾ ਸਿੰਘ ਜੀ ਜਿਹੜੇ ਇਸ ਕਹਿੰਦੇ ਕਿ ਸਾਰੇ ਸਾਕੇ ਦੇ ਪਹਿਲੇ ਸ਼ਹੀਦ ਗਿਣੇ ਗਏ ਆ, ਠੀਕ ਹੈ ਨਾ, ਉਹ ਆਪਣੇ ਸਾਥੀਆਂ ਦੇ ਨਾਲ ਉੱਥੇ ਜਾ ਕੇ ਉਸ ਸਮਾਗਮ ਵੱਲ ਗਏ ਕਿ ਇਹ ਕਿਸੇ ਤਰ੍ਹਾਂ ਰੋਕਿਆ ਜਾਵੇ ਜੀ। ਉਸ ਟਕਰਾਅ ਦੇ ਵਿੱਚ 13 ਸਿੱਖ ਤੇ 4 ਹੋਰਾਂ ਦੀ ਜਾਨ ਚਲੀ ਗਈ। ਉਸ ਦਿਨ ਮੁਕੱਦਮਾ ਤਾਂ ਦਰਜ ਹੋਇਆ ਪਰ ਗ੍ਰਿਫਤਾਰੀ ਕੋਈ ਨਹੀਂ ਹੋਈ। ਬਿਲਕੁਲ ਜੀ। ਇਹ ਜਿਹੜੀ ਢਿੱਲ ਮੱਠ ਸੀ ਨਾ, ਇਸ ਢਿੱਲ ਮੱਠ ਨੇ ਹੀ ਰੂਹ ਨੂੰ ਪੈਦਾ ਕੀਤਾ। ਬਿਲਕੁਲ ਇਸ ਢਿੱਲ ਮੱਠ ਨੇ ਹੀ ਪੰਜਾਬ ਦੇ ਹਾਲਾਤ ਖਰਾਬ ਕੀਤੇ, ਕਿਉਂਕਿ ਕਾਨੂੰਨ ਤਾਂ ਸਾਰਿਆਂ ਲਈ ਇੱਕੋ ਜਿਹਾ, ਕਾਨੂੰਨ ਕਿਸੇ ਵੱਖਰਾ ਵੱਖਰਾ ਥੋੜੋ। ਅੱਜ ਕਿਹੜਾ ਰੋਸ ਮਾਰਚ ਨਹੀਂ ਹੁੰਦੇ, ਪਰ ਗੱਲ ਇਹ ਹੈ ਕਿ ਸਾਡੇ ਪੰਜਾਬੀਆਂ ਦੇ ਵਾਸਤੇ, ਖਾਸ ਕਰਕੇ ਸਿੱਖਾਂ ਦੇ ਵਾਸਤੇ ਕਾਨੂੰਨ ਦੀਆਂ ਧਾਰਾਵਾਂ ਜਿਹੜੀਆਂ ਅਲੱਗ। ਪੰਜਾਬੀ ਰੇਡੀਓ USA ਤੁਸੀਂ ਇਸ ਵੇਲੇ ਸੁਣ ਰਹੇ ਹੋ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਤੇ ਅਸੀਂ ਆਪਣੀ ਅੱਜ ਜਿਹੜੀ ਆ ਗੱਲਬਾਤ ਸਾਡੇ ਜ਼ਿਹਨ ਦੇ ਵਿੱਚ ਸਾਕਾ ਨੀਲਾ ਤਾਰਾ ਘੁੰਮ ਰਿਹਾ ਹੈ। ਔਰ ਦੇਖੋ ਉੱਥੋਂ ਕਿੰਨਾ ਫਿਰ ਕੰਮ ਚੱਲਦਾ ਕਿੱਥੇ ਤੱਕ ਪਹੁੰਚਿਆ। ਬਿਲਕੁਲ ਜੀ, ਕੰਮ ਵੱਧਦਾ ਵੱਧ ਹੀ ਜਾਂਦਾ ਹੈ। ਔਰ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਤੋਂ ਬਾਅਦ ਵੀ ਬਹੁਤ ਕੁਝ ਹੋਇਆ ਜੀ। ਉਸ ਮਾਮਲੇ ਦੀ ਸੁਣਵਾਈ ਹੋਈ, ਠੀਕ ਹੈ, ਪਹਿਲਾਂ ਪੰਜਾਬ ਦੇ ਵਿੱਚ, ਫਿਰ ਕਰਨਾਲ ਦੇ ਵਿੱਚ ਚਲੀ ਗਈ, ਸਾਰੇ ਦੋਸ਼ੀ ਬਰੀ ਹੋ ਗਏ। ਬਿਲਕੁਲ ਜੀ। ਔਰ ਹਾਈ ਕੋਰਟ ਦੇ ਵਿੱਚ ਅਪੀਲ ਵੀ ਨਹੀਂ ਕੀਤੀ ਗਈ। ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਕੁਝ ਸਾਥੀਆਂ ਨੇ, ਦੇਖੋ ਜਦੋਂ ਕਿਸੇ ਨੂੰ ਡਰ ਹੋਵੇ ਨਾ, ਖਦਸ਼ਾ ਹੋਵੇ, ਆਤਮ ਰੱਖਿਆ ਦੇ ਲਈ ਹਥਿਆਰ ਰੱਖਣਾ ਕੋਈ ਗੁਨਾਹ ਨਹੀਂ ਹੈ। ਦੇਖੋ ਗੱਲ ਇਹ ਹੈ
ਆਤਮ ਰੱਖਿਆ ਦੇ ਵਾਸਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਠੀਕ ਹੈ, ਜਿੱਥੇ ਉਹਨਾਂ ਨੇ ਜ਼ਿੰਦਗੀ ਨੂੰ ਜਿਉਣ ਦਾ ਇੱਕ ਬਹੁਤ ਵੱਡਾ ਸਾਨੂੰ ਫਲਸਫਾ, ਇੱਕ ਡਿਸਿਪਲਿਨ ਦਿੱਤਾ, ਉੱਥੇ ਨਾਲ ਹੀ ਉਹਨਾਂ ਨੇ ਆਤਮ ਸੁਰੱਖਿਆ ਦੇ ਵਾਸਤੇ ਬੀਬੀਆਂ ਨੂੰ ਵੀ ਤੇ ਸਾਡੇ ਭਾਈਆਂ ਨੂੰ ਵੀ, ਠੀਕ ਹੈ, ਉਹਨਾਂ ਨੇ ਸ੍ਰੀ ਸਾਹਿਬ ਦੀ ਕਿਰਪਾ ਕੀਤੀ ਹੈ, ਠੀਕ ਹੈ ਨਾ, ਉਹ ਅਸੀਂ ਆਪਣੀ ਆਤਮ ਸੁਰੱਖਿਆ ਦੇ ਵਾਸਤੇ ਆ, ਠੀਕ ਹੈ। ਔਰ ਗੱਲ ਇਹ ਹੈ ਕਿ ਜੇਕਰ ਸਮਾਂ ਬਦਲਦੇ ਗਿਆ, ਟੈਕਨੀਕ ਬਦਲ ਗਈ, ਠੀਕ ਹੈ, ਹੁਣ ਜੇਕਰ ਜੇ ਵੈਰੀਆਂ ਦੇ ਕੋਲ ਹਥਿਆਰ ਉਦਾਂ ਦੇ ਹੋਣ ਤੇ ਸਾਡੇ ਕੋਲ ਵੀ ਹਥਿਆਰ ਉਦਾਂ ਦੇ, ਠੀਕ ਹੈ, ਉਹ ਇੱਕ ਲੈਣ ਦੇ ਵਾਸਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ, ਉਹਨਾਂ ਨੇ ਆਤਮ ਰੱਖਿਆ ਦੇ ਵਾਸਤੇ ਹਥਿਆਰ ਖਰੀਦਣ ਦੇ ਲਾਇਸੈਂਸ ਪ੍ਰਾਪਤ ਕੀਤੇ ਹੋਏ ਸੀ, ਠੀਕ ਹੈ। ਲੋਕੀ ਉਹਨਾਂ ਨੂੰ ਕਹਿੰਦੇ ਸੀ ਕਿ ਇਹ ਹਥਿਆਰ ਰੱਖਦੇ ਆ, ਇਹ ਹਥਿਆਰ ਉਸ ਵੇਲੇ ਵੀ ਤਾਂ ਬਹੁਤ ਸਾਰੇ ਲੋਕਾਂ ਨੇ ਹੋਰਾਂ ਨੇ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਔਰ ਅੱਜ ਅਸੀਂ ਜੂਨ 1984 ਦੀ ਗੱਲ ਕਰ ਰਹੇ ਹਾਂ। ਕੀ ਉਹ ਘਟਨਾਵਾਂ ਸੀ? ਆਖਰਕਾਰ ਇਹੋ ਜੀ ਨੌਬਤ ਆਈ ਕਿਉਂਕਿ ਸਾਡੇ ਧਾਰਮਿਕ ਸਥਾਨ ਦੇ ਵਿੱਚ ਫੌਜਾਂ ਵਾੜੀਆਂ ਗਈਆਂ। ਬਿਲਕੁਲ, ਅਸੀਂ ਲਾਇਸੈਂਸੀ ਹਥਿਆਰ ਰੱਖੇ ਆਪਣੀ ਆਤਮ ਰੱਖਿਆ ਦੇ ਲਈ, ਪਰ ਕਿਸੇ ਨੂੰ ਇਹ ਹੱਕ ਤੇ ਨਹੀਂ ਦਿੱਤਾ ਸੀ ਕਿ ਤੁਸੀਂ ਟੈਂਕ ਲੈ ਕੇ ਸਾਡੇ ਗੁਰੂ ਘਰ ਦੇ ਵਿੱਚ ਆ ਜਾਓ। ਦੇਖੋ, ਇਸ ਤੋਂ ਪਹਿਲਾਂ ਵੀ ਇੱਕ ਦੋ ਘਟਨਾਵਾਂ ਨੂੰ ਆਪਾਂ ਨੂੰ ਇੱਥੇ ਜਾਣਨਾ ਚਾਹੀਦਾ ਹੈ ਕਿ ਜੇਕਰ ਅਸੀਂ ਗੱਲ ਕਰੀਏ ਕਿ 31 ਮਈ 1981 ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਜਿਹੜੀ ਕਿ ਸਿੱਖ ਨੌਜਵਾਨਾਂ ਦੀ ਇੱਕ ਰਹਿਨੁਮਾਈ ਕਰਦੀ ਸੀਗੀ ਔਰ ਬਹੁਤ ਲੋਕ ਉਸ ਦੇ ਨਾਲ ਜੁੜੇ ਹੋਏ ਸੀਗੇ, ਉਹਨਾਂ ਨੇ ਭਾਈ ਅਮਰੀਕ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਇੱਕ ਮਾਰਚ ਕੱਢਿਆ ਜੀ। ਅੱਛਾ, ਉਹਦਾ ਐਲਾਨ ਉਹ ਇਸ ਕਰਕੇ ਕਿ ਜਿਹੜਾ ਇਸ ਸ਼ਹਿਰ ਨੂੰ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਕੋਈ ਸਿਗਰਟ ਬੀੜੀ ਕੁਛ ਨਹੀਂ ਹੋਏਗਾ। ਔਰ ਦੂਜੇ ਪਾਸੇ 29 ਮਈ 1981 ਨੂੰ ਹਰਬੰਸ ਲਾਲ ਖੰਨਾ ਦੀ ਅਗਵਾਈ ਹੇਠ ਵੀ ਇੱਕ ਜਲੂਸ ਕੱਢਿਆ ਗਿਆ, ਕਿਹਾ ਗਿਆ ਕਿ ਸਿਗਰਟ ਬੀੜੀ ਦੇ ਹੱਕ ਦੇ ਵਿੱਚ ਹੁਣ ਇਹ ਮਸਲਾ ਬਣ ਗਿਆ ਸੀ ਦੋ ਧਿਰਾਂ ਦਾ, ਦੋ ਫਿਰਕਿਆਂ ਦਾ। ਦੇਖੋ, ਇੱਥੇ ਇਸ ਮਸਲੇ ਨੂੰ ਹੋਰ ਵੀ ਗੌਰ ਦੇ ਨਾਲ ਵਿਚਾਰਨ ਦੀ ਲੋੜ ਹੈ। ਇੱਕ ਪਾਸੇ ਜੇ ਪਵਿੱਤਰ ਸ਼ਹਿਰ ਹੁੰਦਾ ਤੇ ਜਿਹੜੇ ਕੱਢ ਰਹੇ ਸੀ ਕਿ ਬੀੜੀ ਸਿਗਰਟਾਂ ਹੋਣੀਆਂ ਚਾਹੀਦੀਆਂ, ਉਹਨਾਂ ਦੇ ਘਰ ਵਾਲੇ ਵੀ ਤਾਂ ਖੁਸ਼ ਹੋਣੇ ਸੀ ਕਿ ਇਹ ਨਹੀਂ ਹੋਣਾ ਚਾਹੀਦਾ, ਠੀਕ ਹੈ ਨਾ। ਅੱਜ ਕੋਈ ਵੀ ਘਰ, ਕੋਈ ਵੀ ਸੁਆਣੀ ਇਹ ਨਹੀਂ ਚਾਹੁੰਦੀ ਕਿ ਉਹਦਾ ਘਰ ਵਾਲਾ ਕੋਈ ਸਿਗਰਟਾਂ ਪੀਵੇ। ਨਸ਼ੇ ਤੇ ਅੱਜ ਵੀ ਕਿਹਾ ਜਾਂਦਾ ਵੀ ਹੋਣ ਨਾ, ਠੀਕ ਹੈ ਨਾ। ਇਸ ਚੀਜ਼ ਨੂੰ ਲੈ ਕੇ ਉੱਥੇ ਜੇਕਰ ਕੋਈ ਚੰਗਾ ਕੰਮ ਹੋ ਰਿਹਾ ਸੀਗਾ, ਅਸੀਂ ਉਸ ਦੀ ਪ੍ਰੋੜਤਾ ਕਰਦੇ ਹਾਂ ਕਿ ਚੰਗਾ ਕੰਮ ਹੋਣਾ ਚਾਹੀਦਾ, ਸ਼ਹਿਰ ਦੀ ਪਵਿੱਤਰਤਾ ਬਰਕਰਾਰ ਹੋਣੀ ਚਾਹੀਦੀ। ਉਹ ਇੱਕ ਪਵਿੱਤਰ ਸ਼ਹਿਰ ਆ ਜੀ, ਉੱਥੇ ਸਿਰਫ ਤੇ ਸਿਰਫ ਸ਼੍ਰੀ ਦਰਬਾਰ ਸਾਹਿਬ ਨਹੀਂ ਜੀ, ਉੱਥੇ ਦੁਰਗਿਆਣਾ ਮੰਦਿਰ ਵੀ ਹੈ, ਉੱਥੇ ਰਾਮ ਤੀਰਥ ਵੀ ਹੈ, ਉੱਥੇ ਹੋਰ ਵੀ ਬਹੁਤ ਸਾਰੇ ਧਾਰਮਿਕ ਸਥਾਨ ਨੇ। ਜੇਕਰ ਤੁਸੀਂ ਉਸ ਸ਼ਹਿਰ ਨੂੰ ਇੱਕ ਧਾਰਮਿਕ ਮਹੱਤਤਾ ਸਮਝਦੇ ਹੋਏ ਪਵਿੱਤਰ ਸ਼ਹਿਰ ਦਾ ਦਰਜਾ ਦਿੰਦੇ ਹੋ ਤਾਂ ਬਹੁਤ ਚੰਗੀ ਗੱਲ ਸੀ। ਤਾਂ ਕਿਉਂ ਉਸ ਰਾਹ ਦੇ ਵਿੱਚ ਅੜਿੱਕੇ ਡਾਏ ਗਏ, ਬੀੜੀਆਂ ਦੇ ਹੱਕ ਦੇ ਵਿੱਚ ਜਲੂਸ ਕੱਢੇ ਗਏ? ਉਸ ਵੇਲੇ ਸਰਕਾਰ ਨੇ ਕਿਉਂ ਨਹੀਂ ਰੋਕਿਆ? ਸਰਕਾਰ ਦੀ ਅਣਗਹਿਲੀ, ਪੁਲਿਸ ਪ੍ਰਸ਼ਾਸਨ ਦੀ ਢਿੱਲ ਮੱਠ, ਇਹ ਜਿਹੜੀ ਅੱਗੇ ਤੋਂ ਅੱਗੇ ਹਵਾ ਦਿੰਦੀ ਗਈ, ਫਿਰ ਮਸਲਾ ਹੌਲੀ 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 ਇੱਕ ਕਿਸਮ ਦੇ ਨਾਲ ਧਾਰਮਿਕ ਹੁੰਦਾ ਗਿਆ। ਮੰਦਿਰਾਂ ਦੇ ਵਿੱਚ ਗਊਆਂ ਦੇ ਸਿਰ ਵੱਢ ਕੇ ਸੁੱਟੇ ਗਏ, ਗੁਰੂਦੁਆਰਿਆਂ ਦੇ ਵਿੱਚ ਹੋਰ ਬਹੁਤ ਸਾਰੀਆਂ ਕੁਰੈਤਾਂ ਕੀਤੀਆਂ ਗਈਆਂ, ਸਿਗਰਟ ਬੀੜੀਆਂ ਸੁੱਟੀਆਂ ਗਈਆਂ ਨੇ। ਹਾਂ, ਇਹ ਜਿਹੜੀ ਚੀਜ਼ ਸੀ, ਇੱਥੋਂ ਸਮਝ ਲੈਣਾ ਚਾਹੀਦਾ ਸੀ ਕਿ ਇਹਦੇ ਪਿੱਛੇ ਕੋਈ ਸਰਕਾਰੀ ਸਾਜ਼ਿਸ਼। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲਾਂ ਅਸੀਂ ਕਰ ਰਹੇ ਹਾਂ ਕਿ ਇੱਥੇ ਸਾਨੂੰ ਸਰਕਾਰੀ ਸਾਜ਼ਿਸ਼ ਲਫ਼ਜ਼ ਨੂੰ ਨਾ ਸਮਝਣਾ ਪਊਗਾ। ਸਰਕਾਰ ਨੇ ਢਿੱਲ ਕਿਉਂ ਦਿੱਤੀ ਇੰਨੀ? ਸਰਕਾਰ ਕਿਉਂ ਉਕਸਾਉਂਦੀ ਰਹੀ ਕਿ ਇਹ ਕੰਮ ਹੋ ਜਾਵੇ, ਇਹ ਕੰਮ ਹੋ ਜਾਵੇ? ਕਿਉਂ ਉੱਥੇ ਹਿੰਦੂ ਸਿੱਖ ਦਾ ਮਸਲਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ? ਕਿਉਂ ਉਹੋ ਜਿਹੀਆਂ ਤਸ਼ਬੀਹਾਂ ਦਿੱਤੀਆਂ ਗਈਆਂ? ਇਹੀ ਕਿ ਇੱਕ ਵੱਡੇ ਹਿੰਦੂ ਨੇਤਾ ਦੀ ਮੌਤ ਦੇ ਪਿੱਛੇ, ਉਹਨਾਂ ਦੇ ਕਤਲ ਦੇ ਪਿੱਛੇ ਵੀ ਸੰਤ ਭਿੰਡਰਾਂ ਵਾਲਿਆਂ ਨੂੰ ਹੀ ਦੋਸ਼ੀ ਕਰਾਰ ਦਿੱਤਾ ਗਿਆ। ਯਾਨੀ ਕਿ 1984 ਦਾ ਮੁੱਢ 1981 ਦੇ ਵਿੱਚ ਹੀ ਵੱਜ ਗਿਆ ਔਰ ਇਹ ਹੌਲੀ 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 ਹੌਲੀ, ਜੋ ਕਿ ਜੀ ਕਹਿੰਦੇ ਨੇ ਕਿ ਤੁਸੀਂ ਜਿੰਨਾ ਮਰਜ਼ੀ ਕਿਸੇ ਮਾਮਲੇ ਨੂੰ ਦੱਬ ਲਓ। ਮੈਂ ਮਾਫੀ ਚਾਹੁੰਦਾ ਰਮਨੀਕ ਜੀ ਤੁਹਾਡੀ ਇੱਥੇ ਗੱਲ ਟੋਕਣ ਦੇ ਲਈ। ਇੱਕ ਹਿੰਦੂ ਨੇਤਾ ਦੇ ਕਤਲ ਦੇ ਪਿੱਛੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਗਿਆ, ਉਹਨਾਂ ਦੀ ਗ੍ਰਿਫਤਾਰੀ ਦੀ ਤਰੀਕ ਵੀ ਮਿੱਥੀ ਗਈ, ਪਰ ਉਸ ਹਿੰਦੂ ਨੇਤਾ ਨੇ ਜੋ ਕੁਝ ਕਿਹਾ, ਠੀਕ ਹੈ, ਕਦੇ ਕੋਈ ਉੱਠਦਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਅਪਸ਼ਬਦ ਬੋਲ ਜਾਂਦਾ ਸੀ, ਕਦੇ ਕੋਈ ਅਖਬਾਰ ਦੇ ਵਿੱਚ ਇਸ਼ਤਿਹਾਰ ਲਗਾ ਕੇ ਆਪਣੀਆਂ ਫੋਟੋ ਬਰਾਬਰ ਲਗਾਉਂਦਾ ਹੁੰਦਾ ਸੀਗਾ, ਠੀਕ ਹੈ। ਗੁਰੂ ਸਾਹਿਬ ਦੇ ਬਾਰੇ ਅਪਸ਼ਬਦ ਬੋਲਣ ਵਾਲਿਆਂ ਦੇ ਖਿਲਾਫ ਕਿਉਂ ਕੋਈ ਕਾਰਵਾਈ ਨਹੀਂ ਹੋਈ?
ਕਿਉਂ ਉਹਨਾਂ ਨੂੰ ਖੁੱਲਾ ਛੱਡਿਆ ਗਿਆ, ਕਿਉਂ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਦਿੱਤੀ ਗਈ? ਇਹਦਾ ਮਤਲਬ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਚੱਲ ਰਹੇ, ਸਿੱਖਾਂ ਵਾਸਤੇ ਹੋਰ ਤੇ ਦੂਸਰਿਆਂ ਦੇ ਵਾਸਤੇ ਹੋਰ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਉਹ ਸੁਨਹਿਰੀ ਗੁੰਬਦ ਜਿਹੜਾ ਸਾਨੂੰ ਅੱਜ ਵੀ ਸੋਨੇ ਰੰਗਾ ਲੱਗਦਾ ਹੈ, ਜਿਹਦੇ ਤੇ ਸਾਨੂੰ ਰੂਹਾਨੀਅਤ ਦੀ ਝਲਕ ਮਿਲਦੀ ਹੈ। ਅਸੀਂ ਜਦੋਂ ਵੀ ਕਦੀ ਦਰਬਾਰ ਸਾਹਿਬ ਜਾਂਦੇ ਹਾਂ, ਸਾਡੀਆਂ ਅੱਖਾਂ ਦੇ ਵਿੱਚੋਂ ਟੱਪ ਟੱਪ ਹੰਝੂ ਵਹਿੰਦੇ ਨੇ। ਏਦਾਂ ਲੱਗਦਾ ਹੈ ਕਿ ਅਸੀਂ ਆਪਣੇ ਵਿਛੜੇ ਹੋਏ ਰੱਬ ਦੇ ਨਾਲ ਗੱਲਾਂ ਕਰ ਰਹੇ ਹਾਂ। ਉਸ ਰੂਹਾਨੀ ਸੰਗੀਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਗਵਾਚਿਆ ਹੋਇਆ ਮਹਿਸੂਸ ਕਰਦੇ ਹਾਂ। ਏਦਾਂ ਲੱਗਦਾ ਹੈ ਕਿ ਅਸੀਂ ਆਪਣੀ ਮਾਂ ਦੀ ਗੋਦ ਦੇ ਵਿੱਚ ਸਿਰ ਰੱਖ ਦਿੱਤਾ, ਸਾਡਾ ਬਾਪ ਸਾਡੇ ਸਿਰ ਤੇ ਹੱਥ ਰੱਖ ਕੇ ਸਾਨੂੰ ਪਲੋਸ ਰਿਹਾ। ਔਰ ਉਹ ਸਰੋਵਰ ਜਿੱਥੇ ਸਾਨੂੰ ਠੰਡ ਪੈਂਦੀ ਸੀ, ਜਿੱਥੇ ਨਹਾ ਕੇ ਸਾਨੂੰ ਲੱਗਦਾ ਸੀ ਕਿ ਅਸੀਂ ਆਪਣੇ ਸਾਰੇ ਦੁੱਖਾਂ ਨੂੰ, ਆਪਣੇ ਪਾਪਾਂ ਨੂੰ ਵੀ ਧੋ ਦਿੱਤਾ, ਉਸ ਸਰੋਵਰ ਦੇ ਵਿੱਚ ਲਾਲ ਲਹੂ ਦਾ ਰੰਗ ਆ ਜਾਣਾ, ਉਸ ਗੁੰਬਦ ਦੇ ਉੱਪਰ, ਉਸ ਸੁਨਹਿਰੀ ਗੁੰਬਦ ਦੇ ਉੱਪਰ ਕਾਲੇ ਬੱਦਲਾਂ ਦਾ ਛਾ ਜਾਣਾ। ਸਾਫ਼ ਜੀ ਗੱਲ ਹੈ ਕਿ 1984 ਦਾ ਮੁੱਢ ਬਹੁਤ ਚਿਰ ਪਹਿਲਾਂ ਹੀ ਵੱਜ ਗਿਆ ਸੀ। ਬਿਲਕੁਲ ਜੀ। ਔਰ ਦੁੱਧ ਚਿੱਟੇ ਸੰਗ ਮਰਮਰ ਤੇ ਸਰਕਾਰੀ ਬੂਟਾਂ ਦਾ ਖਰੂਦ, ਇਹ ਜਦੋਂ ਪੈਂਦਾ ਹੈ ਤਾਂ ਫਿਰ ਬਹੁਤ ਕੁਝ ਕਹਿੰਦਾ ਹੈ, ਔਰ ਸਾਡੀਆਂ ਅਣਖਾਂ ਨੂੰ ਜਿਹੜੇ ਨੇ ਵੰਗਾਰਿਆ ਜੀ। ਠੀਕ ਹੈ ਨਾ। ਕਦੇ ਵੀ ਸਿੱਖ ਕੌਮ ਨੇ ਪਹਿਲਾਂ ਵਾਰ ਨਹੀਂ ਕੀਤਾ, ਪਰ ਵਾਰ ਝੱਲ ਕੇ ਫਿਰ ਜਦੋਂ ਦੂਸਰਾ ਵਾਰ ਕੀਤਾ ਨਾ, ਤਾਂ ਫਿਰ ਉਸ ਵਾਰ ਨੂੰ ਕਿਸੇ ਕੋਲੋਂ ਝੱਲ ਵੀ ਸਾਡੇ ਗੁਰੂ ਸਾਹਿਬਾਨ ਨੇ ਤੇ ਕਿਹਾ ਸੀ ਕਿ ਦੂਜਿਆਂ ਦੇ ਧਰਮ ਦੀ ਰੱਖਿਆ ਕਰੋ। ਉਹਨਾਂ ਨੇ ਤੇ ਆਪਣਾ ਸੀਸ ਤੱਕ ਵਾਰ ਦਿੱਤਾ ਸੀ, ਪਰ ਕੀ ਕਦੇ ਉਹਨਾਂ ਨੇ ਇਹ ਸੋਚਿਆ ਸੀ ਕਿ ਮੇਰੇ ਆਪਣੇ ਹੀ ਘਰ ਦੇ ਵਿੱਚ, ਸਾਡੇ ਧਾਰਮਿਕ ਸਥਾਨ ਦੇ ਵਿੱਚ ਬੂਟਾਂ ਦਾ ਖੜਾਕ ਹੋਏਗਾ? ਜਿੱਥੇ ਪਰਿਕਰਮਾ ਕੀਤੀ ਜਾਂਦੀ ਹੈ ਉੱਥੇ ਫੌਜਾਂ ਦਗੜ ਦਗੜ ਫਿਰਨਗੀਆਂ, ਉੱਥੇ ਲੋਕਾਂ ਦੀਆਂ ਲਾਸ਼ਾਂ ਪਈਆਂ ਹੋਣਗੀਆਂ। ਕਦੇ ਉਹਨਾਂ ਨੇ ਇਹ ਸੋਚਿਆ ਸੀ ਆਪਣੇ ਆਪ ਨੂੰ ਹਿੰਦ ਦੀ ਚਾਦਰ ਖਵਾਉਂਦਿਆਂ ਹੋਇਆਂ ਜਾਂ ਫਿਰ ਆਪਣਾ ਸੀਸ ਦੇਣ ਲੱਗਿਆ ਕਿ ਆਉਣ ਵਾਲੇ ਕਾਲ ਦੇ ਵਿੱਚ ਜਿਨ੍ਹਾਂ ਦੇ ਲਈ ਮੈਂ ਆਪਣਾ ਸੀਸ ਵਾਰ ਰਿਹਾ, ਉਹਨਾਂ ਦੇ ਨਾਮ ਤੇ ਹੀ ਮੇਰੇ ਬੱਚਿਆਂ ਦੇ ਨਾਲ ਅਨਿਆਂ ਹੋਏਗਾ? ਬਿਲਕੁਲ ਜੀ। ਔਰ ਗੱਲ ਇਹ ਹੈ ਕਿ ਅਸੀਂ ਕਿੱਥੇ ਗਲਤੀ ਕਰ ਲਈ ਜੀ, ਅਸੀਂ ਕਿੱਥੇ ਅਣਭੋਲ ਰਹਿ ਗਏ। ਸਾਡੀ ਜਿਹੜੀ ਫਿਲਾਸਫੀ ਸੀ ਨਾ, ਜੋ ਸਾਡੇ ਗੁਰੂਆਂ ਦਾ ਫਲਸਫਾ ਸੀ, ਉਹ ਅਸੀਂ ਬਹੁਤ ਲੋਕਾਂ ਨੂੰ ਸਮਝਾਉਂਦੇ ਰਹੇ। ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਮਾਰਗ ਦੇ ਉੱਪਰ ਅੱਜ ਵੀ ਚੱਲ ਰਹੇ ਹਾਂ ਜੀ, ਚੱਲਣਾ ਵੀ ਹੈ। ਜਦ ਤੱਕ ਸਾਡੇ ਵਿੱਚ ਸਾਹ ਬਾਕੀ ਨੇ, ਅਸੀਂ ਉਸੇ ਹੀ ਫਲਸਫੇ ਦੇ ਉੱਪਰ ਚੱਲਣਾ ਹੈ। ਲੋਕਾਂ ਦੇ ਵਾਸਤੇ, ਗਰੀਬ ਗੁਰਬੇ ਦੇ ਵਾਸਤੇ, ਗਊ ਗਰੀਬ ਦੇ ਵਾਸਤੇ ਹਮੇਸ਼ਾ ਅੱਗੇ ਵੱਧ ਕੇ ਕੁਰਬਾਨੀਆਂ ਵੀ ਦੇਣੀਆਂ ਆ, ਉਹਨਾਂ ਦੀ ਬਾਂਹ ਵੀ ਫੜਨੀ ਹੈ, ਕਿਸੇ ਨੂੰ ਡੋਲਣ ਵੀ ਨਹੀਂ ਦੇਣਾ। ਠੀਕ ਹੈ। ਅਸੀਂ ਉਸ ਕੌਮ ਦੇ ਵਿੱਚੋਂ ਆ ਜਿੱਥੇ ਮਸ਼ਕ ਭਰ ਕੇ ਆਪਣਿਆਂ ਨੂੰ ਵੀ ਪੜਾਈ ਜਾਂਦੀ ਹੈ, ਦੂਸਰਿਆਂ ਨੂੰ ਵੀ ਪੜਾਈ ਜਾਂਦੀ ਹੈ, ਜਿੱਥੇ ਨਾ ਕੋਈ ਵੈਰੀ ਨਾ ਹੀ ਬੇਗਾਨਾ ਵਾਲਾ, ਸਾਰਾ ਸੰਦੇਸ਼ ਜਿਹੜਾ ਆ ਇੱਕ ਹੰਡਾਇਆ ਜਾਂਦਾ ਹੈ। ਠੀਕ ਹੈ। ਮਲਮਲ ਗਾਈਆਂ ਜਾਂਦੀਆਂ ਦੂਸਰਿਆਂ ਦੇ ਜ਼ਖਮਾਂ ਦੇ ਉੱਪਰ, ਜ਼ਖਮ ਦੇਣ ਵਾਲਿਆਂ ਦੇ ਮਲਮਲ ਗਾਈਆਂ ਜਾਂਦੀਆਂ। ਇਹ ਉਸ ਕੌਮ ਦੀ ਫਿਲਾਸਫੀ ਹੈ। ਔਰ ਉਸ ਕੌਮ ਨੂੰ ਜਦੋਂ ਫਿਰ ਤੁਸੀਂ ਲਹੂ ਲਹਾਨ ਕਰੋਗੇ, ਜਦੋਂ ਤੁਸੀਂ ਜ਼ਖਮੀ ਕਰੋਗੇ ਸਾਡੇ ਤਖਤਾਂ ਨੂੰ, ਤਾਂ ਫਿਰ ਦਿਲ ਦੇ ਅੰਦਰ ਬਹੁਤ ਕੁਝ ਵਾਪਰਦਾ ਹੈ, ਬਹੁਤ ਕੁਝ ਢਹਿ ਢੇਰੀ ਹੁੰਦਾ ਹੈ। ਤਾਂ ਫਿਰ ਉਹ ਇੰਜ ਮਹਿਸੂਸ ਕਰਦਾ ਹੈ ਕਿ ਅਸੀਂ ਆਪਣਿਆਂ ਦੇ ਵਿੱਚ ਵੀ ਬੇਗਾਨੇ। ਇਹ 2% ਵਾਲੇ ਜਿਨ੍ਹਾਂ ਨੂੰ ਤੁਸੀਂ ਬੇਗਾਨੇ ਕਹਿ ਦਿੰਦੇ ਹੋ, ਤੁਸੀਂ ਕਹਿੰਦੇ ਹੋ ਕਿ 84 ਭੁੱਲ ਜਾਓ ਸਾਰੀਆਂ ਗੱਲਾਂ। ਅਸੀਂ ਸਭ ਕੁਝ ਭੁੱਲ ਕੇ ਤੁਹਾਡੇ ਤੇ ਕੋਈ ਵੀ ਵਿਪਤਾ ਪੈਂਦੀ ਹੈ, ਸੁਨਾਮੀ ਆਵੇ, ਹੜ੍ਹ ਆਵੇ, ਸੋਕਾ ਪਵੇ, ਕੋਵਿਡ ਆਵੇ, ਕੁਝ ਵੀ ਹੋਵੇ, ਇਹ 2% ਵਾਲੇ ਤੁਹਾਡੇ ਲਈ ਹਮੇਸ਼ਾ ਖੜੇ ਨੇ ਤੇ ਖੜੇ ਰਹਿਣਗੇ। ਸੱਚ ਜਾਣਿਓ, ਉਸ ਵੇਲੇ ਸਾਡੇ ਦਿਲਾਂ ਦੇ ਵਿੱਚ ਭੋਰਾ ਵੀ ਜ਼ਹਿਰ ਨਹੀਂ ਹੁੰਦਾ। ਪਰ ਜਦੋਂ ਕਿਤੇ ਜੂਨ 84 ਆਉਂਦੀ ਹੈ, ਅਸੀਂ ਤੁਹਾਡੇ ਵਿੱਚੋਂ ਚੀਜ਼ਾਂ ਨਹੀਂ ਲੱਭਦੇ, ਲੇਕਿਨ ਅੰਦਰ ਹੀ ਆਪਣੇ ਦਰਾਂ ਦੇ ਅੰਦਰ ਆਪਣੇ ਦਰਵਾਜ਼ੇ ਬੰਦ ਕਰਕੇ ਅਸੀਂ ਰੋਂਦੇ ਆ, ਕੁਰਲਾਉਂਦੇ ਆ ਤੇ ਅਸੀਂ ਫਿਰ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦੇ ਆ। ਪਤਾ ਹੈ ਕਿਉਂ? ਕਿਉਂਕਿ ਸਾਡੇ 9ਵੇਂ ਪਾਤਸ਼ਾਹ ਜੀ ਨੇ, ਗੱਲ ਕੀ ਸਾਡੇ ਸਾਰੇ ਹੀ ਗੁਰੂਆਂ ਨੇ ਇਹੀ ਤਾਂ ਕਿਹਾ ਸੀ ਕਿ ਦੂਜਿਆਂ ਦੇ ਧਰਮ ਦੇ ਲਈ, ਦੂਜਿਆਂ ਦੀ ਰੱਖਿਆ ਦੇ ਲਈ ਆਪਣੀ ਜਾਨ ਵੀ ਵਾਰਨੀ ਪਵੇ ਤੇ ਹੱਸ ਕੇ ਵਾਰ ਦਿਓ। ਪਰ ਸੱਚ ਜਾਣਿਓ, ਸਾਨੂੰ ਇਹ ਗੱਲ ਕਦੇ ਵੀ ਨਾ ਕਹਿਓ ਕਿ 84 ਭੁੱਲ ਜਾਓ। ਇਹ ਨਾ ਭੁੱਲਣਯੋਗ ਸੀ, ਹੈ ਤੇ ਹਮੇਸ਼ਾ ਰਹੇਗਾ। ਬਿਲਕੁਲ ਜੀ। ਪਰ ਇੱਕ ਗੱਲ ਤੁਸੀਂ ਵੀ ਯਾਦ ਰੱਖਿਓ ਕਿ ਸਿੱਖ ਕਦੇ ਕਿਸੇ ਦਾ ਬੁਰਾ ਨਹੀਂ ਮੰਗਦਾ ਜੀ। ਸਿੱਖ ਕਦੇ ਕਿਸੇ ਦੇ ਨਾਲ ਵੈਰ ਨਹੀਂ ਰੱਖਦਾ। ਸਿੱਖ ਕਦੇ ਵੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਪਾਲਦਾ। ਸਿੱਖ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ।
ਹਮੇਸ਼ਾ ਉਸ ਪਰਮਪਿਤਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੈ। ਅਸੀਂ ਤੇ ਜਦੋਂ ਅਰਦਾਸ ਵੀ ਕਰਦੇ ਆ ਨਾ, ਜਦੋਂ ਵੀ ਕਿਤੇ ਅਰਦਾਸ ਨਿਕਲਦੀ ਹੈ, ਸਰਬੱਤ ਦੇ ਭਲੇ ਦੀ ਅਰਦਾਸ ਨਿਕਲਦੀ ਹੈ। ਸੋ ਸਾਰੇ ਹੀ ਜਿਹੜੇ ਇਸ ਵੇਲੇ ਸਾਡੇ ਪ੍ਰੋਗਰਾਮ ਮੇਰੇ ਭੈਣ ਭਰਾ ਵੀਰ ਭਾਈ ਸਾਰੇ ਦੇਖ ਰਹੇ ਨੇ, ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋਣ, ਹਿੰਦੂ ਮੁਸਲਿਮ ਸਿੱਖ ਈਸਾਈ, ਵੀਰੋ ਆਓ ਰਲ ਕੇ ਇੱਕ ਐਸਾ ਆਪਾਂ ਇੱਕ ਖੂਬਸੂਰਤ ਜਿਹਾ ਸੰਸਾਰ ਸਿਰਜੀਏ ਕਿ ਜਿੱਥੇ ਇਹ ਜਾਤਾਂ ਪਾਤਾਂ ਗੋਤਾਂ ਧਰਮਾਂ ਮਜ਼ਹਬਾਂ ਦੇ ਮਸਲੇ ਝਗੜੇ ਨਾ ਹੋਣ। ਆਓ ਆਪਾਂ ਇੱਕ ਐਸੇ ਇੱਕ ਕੀ ਕਹਿੰਦੇ ਸਿੱਖ ਬਣ ਜਾਈਏ, ਇੱਕ ਐਸੇ ਕੀ ਕਹਿੰਦੇ ਆ, ਉਹ ਸਿੱਖ ਦਾ ਮਤਲਬ ਸਟੂਡੈਂਟ ਆ, ਠੀਕ ਹੈ ਨਾ। ਆਪੋ ਆਪਣੇ ਧਰਮ ਦੇ ਵਿੱਚੋਂ ਚੰਗੀ ਫਿਲਾਸਫੀ ਲੈ ਕੇ, ਕਿਉਂਕਿ ਕੋਈ ਵੀ ਧਰਮ ਇੱਕ ਦੂਸਰੇ ਦੇ ਖਿਲਾਫ ਚੱਲਣ ਦੇ ਲਈ ਸਾਨੂੰ ਪ੍ਰੇਰਨਾ ਨਹੀਂ ਦਿੰਦਾ, ਔਰ ਖਾਸ ਕਰਕੇ ਸਿੱਖ ਧਰਮ ਨੇ ਤਾਂ ਪਹਿਰਾ ਹੀ ਇਹਦੇ ਉੱਪਰ ਦਿੱਤਾ ਹੈ ਕਿ ਅਸੀਂ ਨਾ ਕਿਸੇ ਦਾ ਬੁਰਾ ਕਰਨਾ ਨਾ ਹੋਣ ਦੇਣਾ। ਬਿਲਕੁਲ ਜੀ, ਔਰ ਇਸੇ ਗੱਲ ਦੇ ਨਾਲ ਹੀ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਤੇ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ US।